ਅਗਲੀ ਖਬਰ ਵੀ ਇੱਕ ਭਾਰਤੀ ਮੂਲ ਦੇ ਬੰਦੇ ਨਾਲ ਹੈ। ਇੰਡੀਅਨ origin ਦਾ ਇੱਕ ਬੰਦਾ ਕ੍ਰਿਸ਼ਨ ਪਟੇਲ, ਉਹ ਵਰਜੀਨੀਆ ਦੇ ਵਿੱਚ ਉਹਨੇ ਆਪਣੀ ਫੋਟੋ ਇੱਕ ਆਪਣੀ ਗਰਲਫ੍ਰੈਂਡ ਦੇ ਨਾਲ ਪਾਤੀ ਵੀ ਮੈਂ ਵੋਟ ਪਾ ਕੇ ਆਇਆ ਵਰਜੀਨੀਆ ਦੀ ਰੀਡਿਸਟ੍ਰਿਕਟਿੰਗ ਇਲੈਕਸ਼ਨ ਦੇ ਵਿੱਚ। ਉਹ ਤੋਂ ਬਾਅਦ ਕਹਿੰਦੇ ਵੀ ਉਹ ਫੋਟੋ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਉਹ ਕਾਫੀ ਜ਼ਿਆਦਾ ਜਿਹੜੀ ਟ੍ਰਿਗਰ ਹੋ ਗਈ ਤੇ ਲੋਕਾਂ ਨੇ ਜਿਹੜੇ ਕਮੈਂਟ ਆ ਬਹੁਤ ਗਲਤ ਉਹਦੇ ਥੱਲੇ ਪਾਣੇ ਸ਼ੁਰੂ ਕਰਤੇ। ਉਹਨੇ ਕਿਹਾ ਵੀ ਯੂ ਆਰ ਐਨ ਇੰਡੀਅਨ ਫੋਰਨਰ ਹੂ ਸ਼ੁਡ ਨਾਟ ਈਵਨ ਬੀ ਹੇਅਰ ਐਂਡ ਸਰਟਨਲੀ ਨਾਟ ਵੋਟਿੰਗ। ਪਟੇਲ ਨੇ ਉਹਦਾ ਜਵਾਬ ਦਿੱਤਾ, ਕਹਿੰਦਾ ਵੀ ਮੇਰੇ ਤੇ ਗ੍ਰੈਂਡ ਪੇਰੈਂਟਸ ਇੱਥੇ ਆਏ ਸੀ, ਮੇਰੇ ਤਾਂ ਪੇਰੈਂਟਸ ਵੀ ਇੱਥੇ ਦੇ ਜਿਹੜੇ ਬੋਰਨ ਹੈਗੇ, ਮੈਂ ਔਰੇਂਜ ਕਾਉਂਟੀ ਦਾ ਵਿੱਚ ਜੰਮਿਆ ਸੀ ਤੇ ਉੱਥੇ ਹੀ ਰੇਜ਼ ਹੋਇਆ ਹੈਗਾ। ਤੇ ਐਂਥਨੀ ਜਿਓਰਡਾਨੋ ਉਹਨਾਂ ਨੇ ਇੱਕ ਥੱਲੇ ਕਮੈਂਟ ਪਾਇਆ ਵੀ ਯੂ ਆਰ ਇੰਡੀਅਨ ਫੋਰਨਰ ਯੂ ਸ਼ੁਡ ਨਾਟ ਈਵਨ ਬੀ ਹੇਅਰ ਐਂਡ ਸਰਟਨਲੀ ਨਾਟ ਵੋਟਿੰਗ। ਉਹਦੇ ਬਾਅਦ ਜਦ ਉਹਨੂੰ ਪਾਇਆ ਵੀ ਮੈਂ ਇੱਥੇ ਦਾ ਸਿਟੀਜ਼ਨ ਆ, ਨੈਚੁਰਲਾਈਜ਼ ਵੀ ਨਹੀਂ ਹੈਗਾ, ਬੋਰਨ ਸਿਟੀਜ਼ਨ ਆ ਤੇ ਮੇਰੀ ਸਕਿਨ ਜਿਹੜੀ ਆ ਉਹ ਵਾਈਟ ਨਹੀਂ ਹੈਗੀ ਪਰ ਮੈਂ ਅਮਰੀਕਨ ਜ਼ਰੂਰ ਹੈਗਾ ਆ। ਸੋ ਹੋਰ ਲੋਕਾਂ ਦੇ ਵੀ ਬਹੁਤ ਹਜ਼ਾਰਾਂ 'ਚ ਇਦਾਂ ਦੇ ਕਮੈਂਟ ਚੱਲ ਰਹੇ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਕਾਫੀ ਜ਼ਿਆਦਾ ਜਿਹੜੀ ਹੇਟ ਆ ਉਹ ਇਸ ਟਾਈਮ ਦੇ ਉੱਤੇ ਫੈਲੀ ਹੋਈ ਹੈਗੀ ਆ, ਖਾਸ ਕਰਕੇ ਇਮੀਗ੍ਰੈਂਟਸ ਦੇ ਅਗੇਂਸਟ। ਜੀ ਜਿਹੜਾ ਹਰਜੋਤ ਸਿੰਘ ਜੀ ਰਾਮ ਮਾਧਵ ਦੀ ਮੈਂ ਗੱਲ ਕਰ ਰਿਹਾ ਸੀ, ਸਵਾਲਾਂ ਦੇ ਜਵਾਬਾਂ ਤੋਂ ਭੱਜ ਗਿਆ ਕੱਲ ਜਦ ਉਸਨੂੰ ਹਡਸਨ ਇੰਸਟੀਚਿਊਟ ਦੇ ਬਾਹਰ ਘੇਰਿਆ ਜਿਹੜਾ ਉਹ ਗਿਆ ਸੀਗਾ ਵੀ ਇਹਨੂੰ ਇਹ ਜਿਹੜੇ ਆਰਐਸਐਸ ਦੇ, ਕਿਉਂਕਿ ਇਹ ਆਰਐਸਐਸ ਦੇ ਜਿਹੜਾ ਨੈਸ਼ਨਲ ਐਗਜ਼ੈਕਟਿਵ ਦਾ ਮੈਂਬਰ ਆ ਤੇ ਇੰਡੀਆ ਫਾਊਂਡੇਸ਼ਨ ਦਾ ਇਹ ਪ੍ਰੈਜ਼ੀਡੈਂਟ ਆ। ਹਡਸਨ ਇੰਸਟੀਚਿਊਟ ਦੇ ਵਿੱਚ ਇਹ ਬੋਲ ਰਿਹਾ ਸੀਗਾ ਕੱਲ। ਅਮਰੀਕਨ ਪਾਲਿਸੀ ਪੈਨਲ ਆ ਜਿੱਥੇ ਯੂਐਸ ਤੇ ਜਿਹੜਾ ਸਟੇਟ ਡਿਪਾਰਟਮੈਂਟ ਦਾ ਅਧਿਕਾਰੀ ਵੀ ਸੀਗਾ ਤੇ ਉਹਨੂੰ ਜਿਹੜਾ ਉਹ ਸਵਾਲ ਜਿਹੜਾ ਪੁੱਛਿਆ ਗਿਆ ਵੀ ਭਾਈ ਤੂੰ ਇੱਧਰ ਕੀ ਜਿਹੜਾ ਉਹ ਕਰ ਰਿਹਾ ਆ, ਸੋ ਕੀ ਏਜੰਡਾ ਆ, ਕੀ ਤੁਸੀਂ ਅਮਰੀਕਨ ਪੋਲਿਟਿਕਸ ਨੂੰ ਇਨਫਲੂਐਂਸ ਕਰ ਰਹੇ ਆ। ਸੋ ਕਹਿੰਦੇ ਵੀ ਕੋਈ ਵੀ ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣ ਤੋਂ ਭੱਜੇ। ਆਰਐਸਐਸ ਨੇ ਕ੍ਰਿਸਚੀਅਨ ਉੱਥੇ ਮਾਰੇ, ਗੈਂਗ ਰੇਪ ਉਹਨਾਂ ਦੇ ਦੁਆਰਾ ਜਿਹੜੇ ਲੋਕਾਂ ਦੇ ਕੀਤੇ ਗਏ, ਮਾਈਨੋਰਟੀਜ਼ ਦੇ ਨਾਲ ਕਿੱਦਾਂ ਜਿਹੜਾ ਹੋ ਗਿਆ, ਲਿੰਚਿੰਗ ਜਿਹੜੀ ਹੋਈ ਆ ਕਿਸੇ ਦੇ ਬੀਫ ਖਾਣ ਦੇ ਉੱਤੇ। ਸੋ ਜਿਹੜੇ ਉੱਥੇ ਆਪਾਂ ਨੂੰ ਵੇਖਿਆ ਵੀ ਮਸਜਿਦਾਂ ਦੇ ਬਾਹਰ ਕਿਵੇਂ ਜਿਹੜਾ ਉਹ ਕਰਦੇ, ਕਈ ਤਰੀਕੇ ਦੇ ਜਿਹੜੇ ਇਹਨਾਂ ਦੇ ਰੈਕਡ ਸਾਹਮਣੇ ਆ। ਹੁਣੇ ਤਾਂ ਜਿਹੜਾ ਹਰਜੋਤ ਸਿੰਘ ਜੀ ਰਿਲੀਜੀਅਸ ਫਰੀਡਮ ਵਾਲਾ ਕਮਿਸ਼ਨ ਆ, ਉਹਨਾਂ ਨੇ ਵੀ ਇੰਡੀਆ ਨੂੰ ਲੈ ਕੇ ਖਾਸਾ ਦੱਸਿਆ ਹੈ ਵੀ ਕੀ ਸਿਚੁਏਸ਼ਨ ਜਿਹੜੀ ਉੱਥੇ ਚੱਲ ਰਹੀ ਹੈਗੀ ਆ ਤੇ ਉਹ ਇੰਡੀਆ ਨੂੰ ਇੱਕ ਸਪੈਸ਼ਲ ਕੈਟਾਗਰੀ ਦੇ ਵਿੱਚ ਪਾਉਣ ਦੀ ਜਿਹੜੀ ਉਹ ਮੰਗ ਕਰ ਰਹੇ ਆ, ਜਿੱਥੇ ਮਾਈਨੋਰਟੀਜ਼ ਦੇ ਨਾਲ ਤੇ ਘੱਟ ਗਿਣਤੀਆਂ ਦੇ ਨਾਲ ਧੱਕਾ ਜਿਹੜਾ ਉਹ ਹੋ ਰਿਹਾ ਆ। ਸੋ ਉਸ ਦਰਮਿਆਨ ਇਹ ਇੱਥੇ ਆ ਕੇ ਨਾਲੇ ਲੇਲੜੀਆਂ ਕੱਢ ਰਹੇ ਆ ਤੇ ਨਾਲੇ ਸਵਾਲਾਂ ਤੋਂ ਭੱਜ ਰਹੇ ਹੈਗੇ।